ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਆਪਾਂ ਤੇ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ। ਇਹ ਤਾਂ ਕਹਿੰਦੇ ਸੀ ਅਸੀਂ ਤਾਂ ਆਮ ਆਦਮੀ ਆ ਤੇ ਅਸੀਂ ਸਿਆਸਤ ਨੂੰ ਬਦਲਣ ਆਏ ਆ, ਪਰ ਕਹਿੰਦੇ ਮਿੱਤਰਾਂ ਨੂੰ ਸ਼ੌਂਕ ਕੋਠੀਆਂ ਦਾ ਹੈ। ਮੁੱਖ ਮੰਤਰੀ ਮਾਨ ਹੁਣ 1.5 ਏਕੜ ਜਾਂ 2 ਏਕੜ ਦੀ ਕੋਠੀ ਛੱਡ ਕੇ 5 ਏਕੜ ਦੀ ਕੋਠੀ 'ਚ ਚੱਲੇ ਨੇ ਜੀ। ਪ੍ਰਵੀਨ ਜੀ, ਇਹ ਤੁਸੀਂ ਅੰਦਾਜ਼ਾ ਲਾ ਲਓ ਕਿ ਲੰਘੇ ਜੂਨ ਮਹੀਨੇ 'ਚ, ਮਤਲਬ ਜੂਨ ਤੇ ਜੁਲਾਈ ਉਹ ਲੰਘੇ ਨੇ, ਅਗਸਤ ਚੜਿਆ ਜੀ ਜੀ। ਜੂਨ ਮਹੀਨੇ 'ਚ ਜਲੰਧਰ ਦੇ ਵਿੱਚ, ਜਲੰਧਰ ਛਾਉਣੀ ਦੇ ਵਿੱਚ ਰਾਇਲ ਅਸਟੇਟ ਖੇਤਰ, ਪੁਰਾਣਾ ਫਗਵਾੜਾ ਰੋਡ, ਉਸ ਦੇ ਉੱਤੇ 7 ਕਨਾਲ ਦੀ ਕੋਠੀ ਸੀ। 1 ਏਕੜ ਤੋਂ ਵੀ ਲਗਭਗ ਥੋੜੀ ਛੋਟੀ ਸੀ, ਪਰ 7 ਕਨਾਲ ਥੋੜੇ ਨਹੀਂ ਹੁੰਦੇ, ਬਹੁਤ ਹੁੰਦੇ ਆ, ਹੈ ਨਾ। ਮਤਲਬ ਇੱਥੇ ਲੋਕਾਂ ਕੋਲ 4 ਮਰਲੇ ਵਾਲਾ ਘਰ ਲੈ ਲਵੇ ਤਾਂ ਬੰਦਾ ਬਾਗੋ ਬਾਗ ਹੋ ਜਾਂਦਾ ਕਿ ਲੈ ਵੀ ਘਰ ਵਾਲੇ ਹੋ ਗਏ, ਹੈ ਨਾ। ਬਿਲਕੁਲ। ਤੇ 7 ਕਨਾਲ ਤੇ ਉਸ ਕੋਠੀ 'ਚ ਸ਼ਿਫਟ ਹੋਏ ਸੀ ਜੂਨ ਮਹੀਨੇ 'ਚ। ਇਹ ਕਹਿ ਕੇ ਵੀ ਕਿ ਹਫ਼ਤੇ 'ਚ 2 ਦਿਨ ਇੱਥੇ ਹੀ ਰਿਹਾ ਕਰਨਾ, ਇੱਥੋਂ ਹੀ ਮਾਝੇ ਦੇ, ਇੱਥੋਂ ਹੀ ਦੁਆਬੇ ਦੇ ਲੋਕਾਂ ਦੀ ਸੇਵਾ ਕਰਨੀ, ਤੇ ਉਹ ਸਾਰੀ ਪ੍ਰਕਿਰਿਆ ਲਈ। ਪਰ ਉਹ ਹੈ ਤਾਂ ਚੋਣ ਪ੍ਰਚਾਰੇ ਸੀ। ਹੁਣ 2 ਮਹੀਨੇ ਵੀ ਨਹੀਂ ਬੀਤੇ ਕਿ ਜਲੰਧਰ ਸ਼ਹਿਰ 'ਚ ਹੁਣ 5 ਏਕੜ ਦੀ ਕੋਠੀ 'ਚ ਮੁੱਖ ਮੰਤਰੀ ਸਾਹਿਬ ਦਾ ਤਬਾਦਲਾ ਹੋ ਗਿਆ। ਠੀਕ ਆ। ਅੱਛਾ, ਦੇਖੋ, ਤੁਸੀਂ ਕਹਿ ਰਹੇ ਹੋ ਕਿ ਮੁੱਖ ਮੰਤਰੀ ਨੂੰ ਸ਼ੌਂਕ ਕੋਠੀਆਂ ਦਾ। ਬਿਲਕੁਲ ਜੀ। ਸੰਗਰੂਰ 'ਚ 1 ਕੋਠੀ ਕਿਰਾਏ ਤੇ ਲਈ ਹੋਈ ਹੈ, ਜਲੰਧਰ 'ਚ 1 ਕੋਠੀ ਕਿਰਾਏ ਤੇ ਲਈ ਹੋਈ ਸੀ, ਉਹ 'ਚੋਂ ਤਬਾਦਲਾ ਹੋ ਕੇ ਹੁਣ 5 ਏਕੜ ਵਾਲੀ ਸਰਕਾਰੀ ਕੋਠੀ ਚੱਲੇ ਨੇ ਜਨਾਬ। ਪਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਵੀ 4 ਤੋਂ 5 ਕੋਠੀਆਂ ਬੋਲਦੀਆਂ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ। ਪੰਜਾਬ ਦੀ ਵਿਧਾਨ ਸਭਾ ਤੱਕ ਇਹ ਮੁੱਦਾ ਉੱਠ ਚੁੱਕਿਆ ਕਿ 1 ਕੋਠੀ 'ਚ ਜਿਹੜੀ ਮੁੱਖ ਮੰਤਰੀ ਦੇ ਨਾਂ ਤੇ, ਉਹਦੇ ਵਿੱਚ ਖੁਦ ਰਹਿੰਦੇ ਨੇ। ਇੱਕ ਹੋਰ ਕੋਠੀ ਜਿਹੜੀ ਮੁੱਖ ਮੰਤਰੀ ਨਾਂ ਤੇ ਅਲਾਟ ਹੈ, ਕਹਿੰਦੇ ਉਹਦੇ ਵਿੱਚ ਮੁੱਖ ਮੰਤਰੀ ਦਾ ਅਮਲਾ ਫਾਲਾ ਰਹਿੰਦਾ। ਇੱਕ ਕੋਠੀ ਹੋਰ ਜਿਹੜੀ ਮੁੱਖ ਮੰਤਰੀ ਦੇ ਨਾਂ ਤੇ ਅਲਾਟ ਹੈ, ਉਹਦੇ ਵਿੱਚ ਰਾਘਵ ਚੱਡਾ ਰਹਿੰਦਾ। 1 ਕੋਠੀ ਕਹਿੰਦੇ ਦਿੱਲੀ ਦੇ ਮਹਿਮਾਨਾਂ ਲਈ ਰੱਖੀ ਆ। 1 ਕੋਠੀ ਜੋ ਮੀਡੀਆ ਨੂੰ ਕੰਟਰੋਲ ਕਰਨ ਦਾ ਅੱਡਾ ਚੱਲਦਾ। ਸੋ ਇਹ ਸਾਰੀਆਂ ਕੋਠੀਆਂ ਕਹਿੰਦੇ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਬੋਲਦੀ। ਚਲੋ, ਮੁੱਖ ਮੰਤਰੀ ਸਾਹਿਬ ਤਾਂ ਪਿਛਲੀਆਂ ਸਰਕਾਰਾਂ ਦੇ ਸਮੇਂ ਕੈਪਟਨ ਅਮਰਿੰਦਰ ਤੇ ਸਵਾਲ ਖੜਾ ਕਰਦੇ ਰਹੇ ਕਿ ਫਾਰਮ ਹਾਊਸ ਤੋਂ ਚਲਾਉਂਦੇ ਨੇ ਜੀ ਸਰਕਾਰ। ਹਾਂਜੀ, ਬਿਲਕੁਲ। ਤੇ ਅੱਜ ਕੈਬਨਿਟ ਦੀ ਬੈਠਕ ਹੈ, ਅੱਜ ਮੁੱਖ ਮੰਤਰੀ ਸਾਹਿਬ ਦੀ ਸਰਕਾਰੀ ਰਿਹਾਇਸ਼ ਤੇ ਹੀ ਹੈ, ਸੈਕਟਰੀਏਟ ਕਿਉਂ ਨਹੀਂ ਜੀ। ਅਫਸਰਾਂ ਨਾਲ ਮੀਟਿੰਗਾਂ, ਜੋ ਕੁਛ ਹੈ ਉਸੇ ਘਰ ਚੋਂ ਚੱਲਦਾ ਸਾਰਾ ਕੁਛ। ਸੋ ਇੱਕ ਪਾਸੇ ਚੰਡੀਗੜ੍ਹ 'ਚ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ 4 ਤੋਂ 5 ਕੋਠੀਆਂ ਬੋਲਦੀਆਂ। ਫਿਰ ਜਲੰਧਰ 'ਚ ਕੋਠੀ ਲਈ ਉਹ ਸੀ ਅਜੇ ਕਿ 2 ਮਹੀਨੇ ਨਹੀਂ ਬੀਤੇ, ਉਹਦੀ ਤਿਆਰੀ ਨੂੰ ਮਹੀਨਾ ਖੰਡ ਲੱਗਿਆ। ਪਰਦੇ ਬਦਲਨੇ ਆ ਜੀ, ਕੰਧਾਂ ਨੂੰ ਰੰਗ ਨਵਾਂ ਕਰਾਉਣਾ ਜੀ, ਪੱਖੇ ਨਵੇਂ ਲਾਉਣੇ ਆ ਜੀ, ਏਸੀ ਨਵੇਂ ਲੱਗਣਗੇ ਜੀ, 4 ਦੀਵਾਰੀ ਐ ਹੋਊਗੀ ਜੀ, ਪਾਰਕਿੰਗ ਐ ਹੋਊਗੀ। ਉਹ ਤੋਂ ਬਾਅਦ ਹੁਣ ਦੂਜੀ ਕੋਠੀ ਦੀ ਤਿਆਰੀ ਚੱਲੀ ਜਾਂਦੀ ਆ। ਅਸਲ 'ਚ ਇਹ ਕੋਠੀ ਸੀ ਕਿਰਾਏ ਤੇ ਜੀ, ਹੁਣ ਚਲੇ ਨੇ ਜਨਾਬ ਸਰਕਾਰੀ ਕੋਠੀ 'ਚ। ਜਲੰਧਰ ਖੇਤਰ ਦੇ ਵਿੱਚ ਪੁਰਾਣੀ ਬਾਰਾਦਰੀ ਦੇ ਵਿੱਚ ਸਰਕਾਰੀ ਕੋਠੀ ਆ, ਜਿਹੜੀ ਡਿਵੀਜ਼ਨਲ ਕਮਿਸ਼ਨਰ ਕੋਲ ਸੀ। ਠੀਕ ਹੈ ਜੀ। ਡਿਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਸਪਰਾ, ਉਹਨਾਂ ਦਾ ਤਬਾਦਲਾ ਹੋ ਗਿਆ। ਹੁਣ ਪਤਾ ਨਹੀਂ ਤਬਾਦਲਾ ਹੋਇਆ ਕਿ ਕੀਤਾ ਭਾਈ, ਹੈ ਨਾ। ਉਹਨਾਂ ਦਾ ਤਬਾਦਲਾ ਹੋ ਗਿਆ ਤੇ ਬਦਲੀ ਹੋਣ ਤੋਂ ਬਾਅਦ ਉਹ ਕੋਠੀ ਖਾਲੀ ਹੋ ਗਈ। ਹੁਣ ਉਸ ਕੋਠੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਜਾਣ ਦੀ ਇੱਛਾ ਵੀ 5 ਏਕੜ 'ਚ ਬਣੀ ਹੋਈ ਕੋਠੀ, ਹੈ ਨਾ। ਤੇ ਫਿਰ ਆਮ ਘਰ ਦਾ ਮੁੰਡਾ ਮਾੜਾ ਮੋਟਾ ਕਿਸੇ ਅੱਧੇ ਕਮਰੇ 'ਚ ਪਿਆ ਰਹੂਗਾ, ਕੋਈ ਨਾ। ਜੀ ਬਿਲਕੁਲ। ਸੋ ਇਹ ਇਸ ਲਈ ਇਹ ਛੋਟੀ ਜਿਹੀ ਕੋਠੀ ਚੱਲੇ ਜਿਹੜੀ 5 ਏਕੜ ਦੀ ਉਹ ਆ। ਇਹ ਆਮ ਘਰਾਂ ਦੇ ਮੁੰਡੇ ਨੇੜੇ ਹੁਣ ਸਰਕਾਰ ਚਾਹੀਏ, ਆਮ ਆਦਮੀ ਪਾਰਟੀ ਸਰਕਾਰ ਹੀ ਆ। ਇਹ ਹੁਣ ਕੇਜਰੀਵਾਲ ਤੋਂ ਘੱਟ ਥੋੜਾ। ਜੇ ਉਹਨਾਂ ਦੀ ਕੋਠੀ ਦੀ ਰੈਨੋਵੇਸ਼ਨ ਤੇ ਕਰੋੜਾਂ ਲੱਗ ਸਕਦਾ, ਉਹ ਸਵਾਲ ਦਾ ਜਵਾਬ ਅਜੇ ਤੱਕ ਨਹੀਂ ਆਇਆ ਕਿ ਕਿੱਥੋਂ ਆਏ ਪੈਸੇ, ਕਿਉਂ ਆਏ, ਹੈ ਨਾ, ਕਿਉਂ ਲੋੜ ਪਈ ਇੰਨੀ। ਉਸੇ ਤਰ੍ਹਾਂ ਹੁਣ ਇੱਥੇ ਵੀ ਸਵਾਲ ਹੈ। ਅਜੇ ਤੱਕ ਇਹ ਨਹੀਂ ਦੱਸਿਆ ਜਾ ਰਿਹਾ ਕਿ ਹਾਂ ਸੰਗਰੂਰ ਤੋਂ ਲੈ ਕੇ ਜਲੰਧਰ ਤੱਕ ਦੀ ਕੋਠੀ ਦਾ ਕਿਰਾਇਆ ਕੌਣ ਭਰਦਾ ਸੀ, ਜੋ ਰੈਨੋਵੇਸ਼ਨ ਤੇ ਖਰਚਾ ਹੈ ਉਹ ਕਿੱਥੋਂ ਹੋਇਆ, ਕੀ ਮੁੱਖ ਮੰਤਰੀ ਸਾਹਿਬ ਨੇ ਆਪਣੀ ਜੇਬ ਚੋਂ ਕੀਤਾ, ਕੀ ਸਰਕਾਰੀ ਖਜ਼ਾਨੇ 'ਚ ਹੋਇਆ, ਕਿ ਕਿਸੇ ਨੂੰ ਸੇਵਾ ਲਾਈ ਵੀ ਸੀ। ਸੋ ਹੁਣ ਅਗਲਾ ਖਰਚਾ ਕਿਹਦੇ ਸਿਰ ਤੇ ਪੈਣਾ, ਜਿਹੜੀ ਸਰਕਾਰੀ ਕੋਠੀ ਦੀ ਰੈਨੋਵੇਸ਼ਨ ਤੇ ਕਰੋੜਾਂ ਖਰਚੇ ਜਾਣੇ ਆ ਜੀ। ਪਰ ਮੁੱਖ ਮੰਤਰੀ ਸਾਹਿਬ ਨੂੰ ਸ਼ੌਂਕ ਹੈ ਤੇ ਸ਼ੌਂਕ ਦਾ ਕੋਈ ਮੁੱਲ ਨਹੀਂਗਾ, ਠੀਕ ਹੈ ਨਾ। ਉਹ ਲੋਕਾਂ ਦੇ ਖਜ਼ਾਨੇ ਤੋਂ ਪੂਰਾ ਹੋਵੇ, ਲੋਕਾਂ ਦੇ ਟੈਕਸ ਤੋਂ ਪੂਰਾ ਹੋਵੇ, ਕਿਸੇ ਤੋਂ ਬਗਾਰ ਤੋਂ ਪੂਰਾ ਹੋਵੇ, ਆਪਣੀ ਤਨਖਾਹ ਵੀ ਜਿਹੜੀ ਸਰਕਾਰ ਚੋਂ ਆਉਂਦੀ ਉਹ 'ਚ ਹੋਵੇ, ਲੈ ਦੇ ਕੇ ਪੈਸਾ ਤਾਂ ਪੰਜਾਬ ਦਾ ਹੀ ਹੈ। ਬਿਲਕੁਲ ਸਹੀ ਹੈ। ਚਲੋ, ਆਪਣਾ ਸ਼ੌਂਕ ਪਗਾਉਣਾ ਅਗਲੇ ਪਗਾ ਰਹੇ ਨੇ ਜਨਾਬ। ਪਰ ਮੇਰਾ ਇਹ ਤੋਂ ਅਗਲਾ ਸਵਾਲ ਇਹ ਵੀ ਹੈ ਕਿ 2 ਦਿਨ ਲਈ ਚੁਣਿਆ ਸੀ ਮੁੱਖ ਮੰਤਰੀ ਸਾਹਿਬ ਨੇ ਜਲੰਧਰ ਰਹਿਣਾ। ਅੱਛਾ। ਕਿ ਮੈਂ ਹਫ਼ਤੇ 'ਚ 2 ਦਿਨ ਉੱਥੇ ਰਿਹਾ ਕਰੂੰਗਾ। ਪ੍ਰਵੀਨ ਜੀ, 2 ਦਿਨ ਦਾ ਮਤਲਬ ਇਹ ਹੈ ਕਿ ਤੁਸੀਂ 1 ਦਿਨ ਜਾਓਗੇ ਤੇ ਦੂਏ ਦਿਨ ਤੋਂ ਬਾਅਦ ਵਾਪਸ ਆਓਗੇ। ਤੇ ਜੇ 2 ਦਿਨ ਹਫ਼ਤੇ ਚਲੇ ਜਾਂਦੇ ਕੀ ਫਰਕ ਪੈ ਜਾਣਾ ਸੀ ਬਈ। ਜੇ 1 ਵਾਰ ਜਾ ਕੇ ਵੀ ਤਾਂ ਆਉਣਾ ਹੀ ਹੈ ਨਾ, ਉਹਦਾ ਖਰਚਾ ਵੀ ਤਾਂ ਪੈਣਾ। ਚੰਡੀਗੜ੍ਹ ਤੋਂ ਜਲੰਧਰ ਕਿੰਨੀ ਕੁ ਦੂਰ ਹੈ, ਉਹ ਵੀ ਮੁੱਖ ਮੰਤਰੀ ਲਈ। ਤੁਹਾਡੇ ਮੇਰੇ ਵਰਗੇ ਨੇ ਬੱਸ ਚੜ੍ਹ ਕੇ ਜਾਣਾ, ਵੱਖਰੀ ਗੱਲ ਹੈ। ਕਿਸੇ ਨੇ ਆਪਣੀ ਕਾਰ 'ਚ ਜਾਣਾ ਤਾਂ ਵੀ ਵੱਖਰੀ ਗੱਲ ਹੈ। ਪਰ ਮੁੱਖ ਮੰਤਰੀ ਸਾਹਿਬ ਦੇ ਕਾਫਲੇ ਲਈ ਦਿੱਲੀ, ਚੰਡੀਗੜ੍ਹ ਤੋਂ ਜਲੰਧਰ ਕਿੰਨੀ ਦੂਰ ਹੈ, ਤੇ ਉਹ ਵੀ ਜੇ ਹੈਲੀਕਾਪਟਰ ਰਾਹੀਂ ਜਾਣਾ ਹੋਵੇ ਫਿਰ ਕਿੰਨੀ ਕੁ ਦੂਰ ਹੈ। ਬਿਲਕੁਲ। ਸੋ ਇਸ ਲਈ ਇਹ ਸਾਰੇ ਸਵਾਲ ਨੇ ਕਿ ਇਹ ਵਾਧੂ ਖਰਚਿਆਂ ਦੀ ਲੋੜ, ਮਤਲਬ
ਪੰਜਾਬ ਕਿਸੇ ਪਾਸੇ ਨੂੰ ਤੁਰ ਪਓ, ਇੱਕ ਐਂਡ ਤੋਂ ਇੱਕ ਐਂਡ ਤੱਕ 200-250 ਕਿਲੋਮੀਟਰ ਤੋਂ ਵੱਧ ਨਹੀਂ ਮਸਾਂ, ਹਾਂਜੀ ਇੰਨਾ ਕੀ ਹੈ, ਬਿਲਕੁਲ ਇੰਨਾ ਕੁ ਵਾਇਆ ਬਣਦਾ। ਠੀਕ ਹੈ ਨਾ। ਤੇ ਫਿਰ ਮੁੱਖ ਮੰਤਰੀ ਦੇ ਕਾਫਲੇ ਲਈ ਕੀ ਲੋੜ ਪੈ ਗਈ ਸੀ? ਕਿਹਾ ਤੁਸੀਂ 2 ਦਿਨ ਛੱਡੋ, ਮੈਂ ਤਾਂ ਕਹਿੰਦਾ 3 ਦਿਨ ਜਾਓ। ਮੈਂ ਕਹਿੰਦਾ ਜਲੰਧਰ ਕਿਉਂ ਰੁਕਦੇ ਹੋ, ਗਾਂ ਮਾਝੇ ਤੱਕ ਪੂਰਾ ਜਾਓ, ਹੈ ਨਾ। ਪਰ ਮਤਲਬ ਇਹ ਸੋਚਣ ਦੀ ਲੋੜ ਹੈ ਕਿ ਇਹ ਇੱਥੋਂ ਪਤਾ ਲੱਗਦਾ ਕਿ ਤੁਹਾਨੂੰ ਸਿਰਫ ਐਸ਼ ਪ੍ਰਸਤੀ ਦਾ ਸ਼ੌਂਕ ਪੈ ਗਿਆ ਤੇ ਤੁਸੀਂ ਉਸ ਨੂੰ ਸਰਕਾਰੀ ਖਜ਼ਾਨੇ ਤੇ ਪਾਲ ਰਹੇ ਹੋ।